बच्चे बच्चे ये नहीं हजे तो नहीं हजे तो ले क्या हजे तो ले लाइफ एंजॉय कोई बच्चा नहीं हजे नहीं हजे तो कोविड है ना सानू हजे भी उत्थे ही सी पता नहीं कोई राह नहीं सी लग रहा ਉਹਨੇ ਉਸਨੇ ਜਾਣਾ ਕਿੱਧਰ ਨੂੰ ਆਪੇ ਮੇਰਾ ਕਿਤੇ ਹੱਥ ਤੋਂ ਨਿਕਲੇ ਮੈਂ ਉੱਤੋਂ ਬੱਚਾ ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਸੀ क्या ਜਦੋਂ ਐ ਤੇ ਹੱਥੋਂ ਆਮਣੇ ਸਾਹਮਣੇ ਤਾਂ ਯਕੀਨ ਕਰ ਉਹ ਜਗ੍ਹਾ ਛੋਟੀ ਉਸ ਹੁੱਥੂ ਦੀ ਵਜ੍ਹਾ ਨਾਲ ਮੇਰਾ ਹਲਕ ਕੌੜਾ ਹੋ ਗਿਆ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋ ਗਏ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਕਾਫੀ ਦਿਨਾਂ ਤੋਂ ਰਿਕੁਐਸਟ ਆ ਰਹੀ ਸੀਗੀ ਕਿ ਆਗਾ ਮਾਜੀ ਦੀ ਤੇ ਨਾਲ ਉਹਨਾਂ ਦੇ ਆਕਾਸ਼ਾ ਗੁਲ ਜੀ ਇਹਨਾਂ ਦੀ ਵੀਡੀਓ ਜ਼ਰੂਰ ਲੈ ਕੇ ਆਓ ਸੋ ਲੈ ਕੇ ਹਾਜ਼ਰ ਹੋ ਗਏ ਉਹਨਾਂ ਦੀ ਇੱਕ ਨਵੀਂ ਵੀਡੀਓ ਕੈਂਡੀ ਬਾਕਸ ਚੋਂ ਸੋ ਵੀਡੀਓ ਦਾ ਟਾਈਟਲ ਹੈਗਾ ਜੀ ਦਿਲ ਹੋਣਾ ਚਾਹੀਦਾ ਜਵਾਨ ਆਗਾ ਮਾਜਿਦ ਤੇ ਨਾਲ ਆਕਾਸ਼ਾ ਗੁਲ ਜੀ ਸੋ ਬਹੁਤ ਵਧੀਆ ਐਕਟਰਸ ਨੇ ਤੇ ਬਹੁਤ ਵਧੀਆ ਇਹਨਾਂ ਦੀ ਐਕਟਿੰਗ ਹੁੰਦੀ ਆ ਬਹੁਤ ਵਧੀਆ ਗੱਲਬਾਤ ਕਰਦੇ ਨੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਉੱਤੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਚੱਲਦੇ ਹਾਂ ਵੀਡੀਓ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ ਚ अस्सलाम वालेकुम नाज़रीन दिस इज़ हारून रफ़ीक कैंडी बॉक्स में आपको खुश आमदीद आज आपकी मुलाकात करवाते हैं एक नए नवेले शादीशुदा जोड़े से जो आपके लिए पैगाम लेकर आए हैं मोहब्बत का प्यार का अमन का दोस्ती का और कंपेनियनशिप का मैं उन्हें लेकर आता हूँ ज़रा थोड़ा सा इंतज़ार कीजिएगा आ जाएं जी आए जी ਇੰਨੇ ਬਜ਼ੁਰਗ ਬਣੇ ਹੀਲ ਭਾਈ ਥੱਲੇ इधर 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 ਮੈਂ ਮੁੜ ਜਾਣਾ ਮੈਂ ਮੁੜ ਜਾਣਾ जी जी मुड़ो 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 ਮੁੜ ਜਾਂਦਾ ਪਿਛਲੀ ਵੀਡੀਓ ਚ ਆਕਾਸ਼ਾ ਗੁੱਲ ਇਹਨੂੰ ਕਹਿੰਦੀ ਮੈਂ ਤੇਰੀ ਫੂਕ ਕੱਢਦਾ ਨਹੀਂ ਉਹ ਕੱਢਦੇ ਨਹੀਂ ਸ਼ੇਕ ਕਰ ਦਿੱਤੀ ਹੈ ਬੁੱਢੇ ਹੋ ਗਏ अस्सलाम वालेकुम जी ਅਰੇ ਸੁਣਾ वालेकुम सलाम हाँ सांस चढ़ गया ना वो इतना आए हैं आप 4 कदम से। ਉੱਥੋਂ ਤੁਰ ਕੇ ਆਇਆ हाँ जी, ओ एथो जी 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 अच्छा जी आपको पहले तो शादी की मुबारकबाद शादी? क्या हाल हुआ है तो आप तो अच्छा खैर शादी ये ਸ਼ਾਦੀ आवाज कहाँ से आती है ये आप आवाज क्यों निकालते हैं बार बार हूं की ਮੈਂ ਤਾਂ ਨਹੀਂ ਕੱਢਦਾ फिर ਨਿਕਲ ਜਾਂਦੀ ਹੈ आवाज खुद ही निकल जाती है ਉਹ ਜੋ ਮੇਰੀ ਉਮਰ ਹੈ ਤੂੰ ਆਵਾਜ਼ ਦੀ ਗੱਲ ਕਰਦਾ ਨਿਕਲ ਜਾਂਦੀ ਹੈ ਨਿਕਲ ਜਾਂਦਾ ਸਭ ਕੁਝ अच्छा खैर ਹਾਂ ਮੈਂ ਇਸੇ ਦੁੱਖ ਧੋਤੀ ਨਹੀਂ ਬੰਦਾ ਉੱਤੇ ਨਹੀਂ ਫਿਰਦਾ जी आपको भी बहुत बहुत ਮਸਖਰੀਆਂ ਨਹੀਂ ਉਡਾਈਆਂ ਦਵਾਈਆਂ ਦਾ ਲਾ दूल्हा मियाँ को सिरप पिलाई की रस्म करेंगे वो खुद पीना शुरू हो गई हैं आप ਇੱਕੋ ਹੀ ਲਿਖੀ ਦੋਨਾਂ ਨੂੰ ਇੱਕੋ ਹੀ ਲਈ ਦੇਣਾ अच्छा अच्छा खैर ठीक है जी अब बेहतर है कुछ ਹਾਂ नाम क्या था आपका जी ਮਰਾਜਦੀਨ ਜੀ मिराजुद्दीन साहब और आपका क्या नाम था सुगरा मिराज कितना अरसा हुआ शादी को कितने दिन हुए ਦਿਨ ਕਿੰਨੀ ਦੇਰ ਹੋ ਗਈ ਆ क्यों आपको याद नहीं रहता ਨਹੀਂ ਨਹੀਂ ਬਹੁਤ ਮੈਨੂੰ ਹੁਣ ਯਾਦ ਨਹੀਂ ਰਹਿੰਦਾ ਨਾ ਤਰੀਕ ਯਾਦ ਰਹਿੰਦੀ ਆ ਨਾ ਦਿਨ ਯਾਦ ਰਹਿੰਦਾ खैर करना भी क्या अच्छा जी आप बताइए कि आपकी शादी को कितने दिन हो गए ਯਾਦ ਤਾਂ ਪੁੱਤ ਮੈਨੂੰ ਵੀ ਨਹੀਂ ਰਹਿੰਦਾ ਆਹੀ ਕੋਈ 4 ਕੁ ਦਿਨ ਹੋਏ ਆ अच्छा 4 दिन हुए हैं आपकी शादी को माशाल्लाह ਹਾਂ ਤੇ ਤੂੰ ਸੋਚ ਲਾ ਇਹ 8 ਹੋ ਜਾਂਦੇ ਤਾਂ ਕੀ ਹਾਲ ਹੋਣਾ ਸੀ ਇਹ ਅੱਠ ਹੋਏ ਨਾ अच्छा खैर मुझे बड़ी खुशी है कि आप दोनों ने ये फैसला इस उम्र में आके किया इससे पहले आप दोनों में से किसी की शादी तो नहीं हुई भी ਨਹੀਂ 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 अच्छा शादी हुई और नहीं। आपकी पहली मुलाकात कहाँ हुई ਕਾਲਜ ਚ अच्छा कॉलेज में मिले थे कौन से कॉलेज में ਨਸ਼ਤਰ ਮੈਡੀਕਲ ਕਾਲਜ वो क्यों ਮੈਂ ਉੱਥੇ ਗਿਆ ਸੀ ਨਿਬਲਾਇਸ ਕਰਾਉਣ ਕੋਈ ਕਹਿੰਦਾ ਨਾ ਇਤਫਾਕ जी ਉਹਨੇ ਇਹਦੇ ਵਾਲਾ ਮਾਸਕ ਲਾ ਕੇ ਤਾਂ ਮੈਨੂੰ ਲਾਤਾ आप भी नेबुलाइज करने गई थी खुद को अच्छा ਉਹ ਮਾਸਕ ਦੇ ਅੰਦਰ ਹਲਕੀ ਹਲਕੀ ਸੁਰਖੀ ਲੱਗੀ ਸੀ हाय 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 ਬਸ ਉਹ ਲੜ ਗਈ यार आप ऐसे कह रहे हैं जिसको बीमारी लड़ गई ਨਹੀਂ जी ਹੁੰਦਾ ਹੀ ਹੈ ਨਾ जी अच्छा ਮੈਨੂੰ ਜ਼ਿਆਦਾ ਬੁਲਾ ਨਾ
आप दुल्हन नए नवेले, आपको ज्यादा बुलाना ਨਹੀਂ ਫਿਰ ਮੇਰੇ ਨਾ ਅੰਦਰ ਜਿਹੜਾ ਨਾ जी ਉਹ ਕੀ ਕਹਿੰਦੇ ਅੰਗਰੇਜ਼ੀ ਦੇ ਵਿੱਚ ਫਲੈਕਸੀਬਿਲਿਟੀ ਆ ਜਾਂਦੀ ਹੈ रिफ्लेक्स होता है आपको, रिफ्लेक्स रिफ्लेक्स होता है, रिफ्लेक्स होता है जी। अच्छा यार ये आप आवाजें क्या निकालते हैं? ना करें। अच्छा तो आपको भी इन्हें आपने देखा तो आपको पसंद आ गए? ਐਕਟਿੰਗ ਕਿੱਡੀ ਕਮਾਲ ਹੈ ਨਾ ਇਹਨਾਂ ਦੀ। ਪਹਿਲਾਂ ਬਜ਼ੁਰਗ ਬਣੇ ਪੂਰੇ ਆ ਬਜ਼ੁਰਗ ਲੱਗਦੇ ਵੀ ਪਏ ਤੇ ਨੇ। ਜਿਹੜੀ ਆਸ਼ਾ ਗੁੱਲ ਵੀ ਐ ਲੱਗ ਰਹੀ ਨੇ ਜਿਵੇਂ ਬਜ਼ੁਰਗ ਹੁੰਦੇ ਨੇ, ਹਾਂ ਤੇ ਕੋਈ ਬਹੁਤ ਕਹਿ ਨਹੀਂ ਪੂਰੀ ਸਕਦਾ ਵੀ ਹਾਂ ਵੀ ਉਹਨਾਂ ਦੀ ਉਮਰ ਕਿੰਨੀ ਆ। ਆਵਾਜ਼ ਵੀ ਜਿੱਦਾਂ ਬੁੱਢੇ ਆ ਹੁੰਦੇ ਹਰੂਨ ਨਾ। ਪਸੰਦ ਆ ਗਏ ਮੈਨੂੰ। कितना ऐसा पुरानी बात है ये? ਆ ਹਰੂਨ ਆ ਕੋਵਿਡ ਹੋਇਆ ਸੀ ਨਾ कोविड आया था जब, जी जी 2019 ਦੇ ਵਿੱਚ, जी 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 दिसंबर में आया था ਤੇ 31 ਦਸੰਬਰ ਨੂੰ ਕੋਈ ਪਹਿਲਾ ਕੇਸ ਹੋਇਆ ਸੀ। पाकिस्तान में। अच्छा ਸਾਨੂੰ ਉਹ ਤੋਂ ਵੀ ਪਹਿਲੇ ਹੋ ਗਿਆ ਸੀ। तो इतनी कुव्वत मुदाफियत दोनों की कमजोर है। ਉਹ ਉਦੋਂ ਦਾ ਹਜੇ ਜਿਹੜਾ ਨਾ ਚਾਈਨਾ ਨੂੰ ਸ਼ੱਕ ਪਿਆ ਸੀ ਤੁਹਾਨੂੰ कोविड हो ਸਾਨੂੰ ਹੋ ਗਿਆ ਅੰਦਰ ਜਿਹੜਾ ਨਾ जी। ਕਮਜ਼ੋਰੀ ਬਹੁਤ ਆ अच्छा 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 इसलिए अभी वो पट्टी चली है। ਕੋਵਿਡ ਖਤਮ ਹੋ ਗਿਆ जी जी ਮੈਨੂੰ ਅਜੇ ਹੈ ਮੈਂ ਬੂਸਟਰ ਵੀ ਲਵਾਇਆ अच्छा बूस्टर लगवाया है? ਹਾਂਜੀ तो फिर क्या हुआ? ਬੂਸਟਰ ਨੂੰ ਕਮਜ਼ੋਰੀ ਹੋ ਗਈ। अच्छा आपने बूस्टर लगवाया तो हाँ जी, बूस्टर हाँ को भी जी। कोविड हो गया? ਜਿਹਨੇ ਮੈਨੂੰ ਬੂਸਟਰ ਲਾਇਆ ਨਾ जी जी। ਉਹਨੂੰ ਵੀ ਕੋਵਿਡ ਸੀ ਉਹ ਠੀਕ ਹੋ ਗਿਆ अच्छा लेकिन आपको भी है? ਮੈਨੂੰ ਹੈ अच्छा चलिए मैं दुआ करूंगा अल्लाह आपको ठीक करे। अच्छा इशारा वादे तो निकालेंगे, क्या बातें हैं? हाँ जी जी। अच्छा आप बताएं बीबी कि आपकी जो शादी है बड़ी धूमधाम से हुई? ਨਹੀਂ ਧੂਮਧਾਮ ਨਾ ਕਾਦੀ ਹੋਣੀ क्यों ਕੋਈ ਹੈ ਹੀ ਨਹੀਂ क्यों नहीं आए आपके बाराती वगैरह, वालिदैन, घर वाले? ਨਾ ਕੋਈ ਵੀ ਨਹੀਂ क्यों? ਉਹਨਾਂ ਦੀ ਆਪਣੀ ਆਪਣੀ ਆਈ ਹਾਂ। ਉਮਰਾਂ ਦੇ ਨਾਲ हाँ। ਮਰ ਗਏ ਸਾਰੇ ਕੋਈ ਬਚਿਆ ਹੀ ਨਹੀਂ। ਕੋਈ ਵੀ ਨਹੀਂ यानी आपकी फैमिली में कोई नहीं बचा? ਕੋਈ ਵੀ ਨਹੀਂ ਮੈਂ ਆਪਣੇ ਆਪ ਨੂੰ ਗਾਨਾ ਆਪ ਹੀ ਬੰਨਿਆ ਮੈਂ ਕਹੀ ਗਿਆ ਮੈਂ ਕਿਹਾ ਮਾਮਾ ਵੀਰ ਬੰਨ ਐਸਾ ਦਿਨ ਹੈ ਨਾ ਐਸ ਤਲੀ ਤੇ ਮੈਂ ਪੈਸੇ ਰੱਖੇ ਐਸਾ ਦਿਨ ਸ਼ੁਕਰੀਆ ਅਦਾ ਕੀਤਾ तो यार कोई दोस्त वगैरह तो आए होंगे? ਨਹੀਂ ਦੋਸਤ ਵੀ ਕੋਈ ਨਹੀਂ ਮਾਰ ਖਾ ਗਏ ਦੋ ਹੈ अच्छा तो वो नहीं आए? ਨਹੀਂ ਉਹ ਦੋਨੋਂ ICU ਚ तो मिराज साहब आपने फिर खाना वाना कोई नहीं किया, कोई दावत वगैरह? ਖਾਣਾ ਮੈਂ ਕੀਤਾ अच्छा ਆਪੇ ਹੀ ਮੈਂ ਦੇਖੇ ਚ ਚੌਲ ਪਕਾਏ जी जी। ਆਪੇ ਹੀ ਮੈਂ ਆਪਣੇ ਆਪ ਨੂੰ ਕਿਹਾ ਵੀ ਰੋਟੀ ਘਟਣੀ ਨਹੀਂ ਚਾਹੀਦੀ ਆਪੇ ਹੀ ਫਿਰ ਮੈਂ ਚੌਲ ਜਿਸਲੇ ਮੈਂ ਦੇਸ਼ੀ ਤੇ ਦਮ ਖੋਲਿਆ जी ਸਾਈਡ ਤੇ ਹੋ ਕੇ ਮੈਂ ਕਿਹਾ ਵੀ ਰੋਟੀ ਖੋਲ ਗਈ ਆਪੇ ਹੀ ਫਿਰ ਮੈਂ ਬੈਠ ਕੇ ਖਾਣਾ यार कितना क्यूट कपल हैं आप। और आपकी भी फैमिली, सहेलियां वगैरह कहाँ हैं आपकी? ਹਰੂਨ ਮੇਰੀਆਂ ਕੋਈ ਦੋ ਇੱਕ ਸਹੇਲੀਆਂ ਹੈਗੀਆਂ जी ਨੇ, जी। ਪਰ ਉਹ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ। क्यों? ਉਹਨਾਂ ਚ ਮੂੰਹ ਮੱਥੇ ਇਹੀ ਲੱਗਦੀ ਹੈ अच्छा अच्छा तो मेहंदी वगैरह नहीं आपको लगी है कुछ? ਨਹੀਂ ਮਹਿੰਦੀ ਦੀ ਰਸਮ ਹੋਈ ਆ। अच्छा कैसे कैसे? ਇੱਕ ਬੰਦਾ ਹੈਗਾ ਸੀ ਰਸਮ 'ਚ, कौन? ਮਹਾਰਾਜ। अच्छा ਹਾਂਜੀ, ਇੱਕ ਹੱਥ ਨਾਲ ਦੂਸਰੇ ਹੱਥ ਤੇ ਮਹਿੰਦੀ ਲਾਈ ਆ हाय। ਤੇ ਦੂਸਰੇ ਹੱਥ ਨਾਲ ਪਹਿਲੇ ਹੱਥ ਤੇ ਲਾ ਲਈ। तो इस तरह आपने खुद ही अपनी मेहंदी लगा ली? ਆਪੇ ਹੀ ਅਸੀਂ ਸ਼ਗਨ ਚੁਗਨ ਕੀਤੇ अच्छा ਹਾਂ ਖਾਨਦਾਨ ਤਾਂ ਅਸੀਂ ਅੱਲਾ ਦੇ ਫਜ਼ਲ ਨਾਲ ਲੈ ਚੁੱਕੇ ਹਾਂ अच्छा और दूध पिलाई वगैरह की रस्म? ਦੁੱਧ ਪਿਲਾਈ ਹੋਈ अच्छा ਉਸ ਰਸਮ ਦੇ ਤੇ ਹਰੂਨ ਮੈਂ ਦੂਸਰੀ ਜ਼ਿੰਦਗੀ ਮਿਲੀ क्या हुआ ਘੁੱਟ ਵੱਡਾ ਭਰ ਲਿਆ फिर? ਹੁੱਤੂ ਚੜ ਗਿਆ अच्छा उतू लग गया आपको? ਹਾਂ फिर? ਫੇਰ ਕੀ ਹੋਣਾ ਸੀ ਹਰੂਨ? ਮੈਂ ਬੜੇ ਧੱਫੇ ਮਾਰੇ, ਬੜੀਆਂ ਕੋਹਣੀਆਂ ਮਾਰੀਆਂ। पीछे इनके? ਮਾਂ ਮੈਂ ਤਾਂ ਸਟੇਜ ਤੇ ਚੜ ਕੇ ਛਾਲ ਵੀ ਮਾਰੀ ਉੱਤੇ। ਫੇਰ ਵੀ ਹੁੱਥੂ ਸੀ, ਕਹਿੰਦਾ ਨਾ ਹੁੱਥੂ ਸਾਡੇ ਹੱਥੂ ਪੈ ਗਿਆ। ਸਾਡੇ ਹੱਥੀ फिर क्या किया आपने? ਥੱਕ ਹਾਰ ਕੇ ਜਿਹੜੀਆਂ ਵਿਆਹਾਂ ਤੇ ਟੇਬਲਾਂ ਜੀਆਂ ਨਹੀਂ ਹੁੰਦੀਆਂ, लोहे के टेबल्स लगे हुए, ਉਹ ਮੈਂ ਇਕੱਠੀਆਂ ਕੀਤੀਆਂ, फोल्ड हो जाता वो बिल्कुल। ਫੋਲਡ ਕਰਕੇ ਮੈਂ ਇਹਦੀਆਂ ਵੱਖੀਆਂ ਚ ਮਾਰੀਆਂ। ਓਏ ਹੋਏ ਮੈਂ ਗਾਲਾਂ ਵੀ ਕੱਢੀਆਂ ਹੱਥੋਂ ਨੂੰ। ਹੱਥੋਂ ਨੇ ਅੱਗੋਂ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਯਕੀਨ ਕਰ ਵੀ ਮੈਨੂੰ ਉਹ ਛਿੜਿਆ ओए ओए ओए। ਮੈਂ ਜ਼ਮੀਨ ਤੇ ਡਿੱਗ ਪਿਆ ਉੱਥੋਂ ਤੋਂ ਅੰਦਾਜ਼ਾ ਇਹ ਕਰ ਲਾ ਵੀ ਮਹੱਲੇ ਜਿੱਦਾਂ ਲਗਾ ਵੀ ਨੇਰੀ ਚੱਲ ਪਈ ਆ ਮੇਰਾ ਮੂੰਹ ਜ਼ਮੀਨ ਤੇ ਸੀ ਉੱਥੋਂ ਮਿੱਟੀ ਉੜੀ ਆ ਮਿੱਟੀ ਉੜੀ ਉੱਥੋਂ ਦੇ ਨਾਲ ਅਸੀਂ ਕਿਹਾ ਸੀ ओए ओए। ਥੋੜੀ ਦੇਰ ਵਾਸਤੇ ਸਕੂਨ ਹੋਇਆ ਇਹਨਾਂ ਨੂੰ। जी
ਮੈਂ ਸ਼ੁਕਰ ਕੀਤਾ ਉੱਥੋਂ ਨਿਕਲ ਗਿਆ ਪਰ ਉੱਥੋਂ ਹਜੇ ਵੀ ਉੱਥੇ ਹੀ ਸੀ ਉਹਨੂੰ ਪਤਾ ਨਹੀਂ ਕੋਈ ਰਾਹ ਨਹੀਂ ਸੀ ਲੱਭ ਰਿਹਾ ਉਹਨੇ ਉੱਥੋਂ ਨੇ ਜਾਣਾ ਕਿੱਧਰ ਨੂੰ ਆ। ਮੈਂ ਕਹਾਂ ਵੀ ਕੋਈ ਹੋਰ ਚੀਜ਼ ਮਾਰ ਮੇਰੇ ਕਿ ਸ਼ਾਇਦ ਕੋਈ ਮਤਲਬ ਕੋਈ ਹੁਣ ਕੁਰਸੀ ਜੋੜ ਕੇ ਮਾਰੀ ਟੇਬਲ ਮਾਰਿਆ ਲੇਕਿਨ ਉਹ ਉੱਥੋਂ ਕਿਸੇ ਐਸੀ ਕੁੱਤੂ ਨਾ ਸੀ। ਉਸ ਤੋਂ ਬਾਅਦ ਮੈਨੂੰ ਜਿਹੜਾ ਨਾ ਗਾਲ 'ਚ ਇਹੀ ਕਪੜਾ ਪਾਇਆ ਹਰੋਣ ਓਏ ਹੋਏ ਮੈਂ ਇਹਨਾਂ ਨੂੰ ਜੋ ਤਰੂਆ कैसे आप तो खींच ही नहीं सकती। ਨਾ ਨਾ ਮੈਂ ਚਿੰਚੀ ਵਾਲੇ ਨੂੰ ਬੁਲਾਇਆ ਸਾਡੇ ਮਹੱਲੇ ਦਾ ਕੋਈ ਬੰਦਾ ਸੀ ਮੈਂ ਕਿਹਾ ਪੁੱਤਰ ਇਹ ਰੱਸੀ ਜੀ ਆਪਣੇ ਰਿਕਸ਼ੇ ਨੂੰ ਬੰਨ ਲੈ 2-3 ਰਿਕਸ਼ੇ ਦੇ ਚੱਕਰ ਲਵਾ अच्छा दुल्हन लेके ते तरू रहे पूरे मोहल्ले के हुतू। ਮੈਂ ਫਿਰ ਯਕਦਮ ਮੈਨੂੰ ਕਿਹਾ ਮੈਂ ਕਿਹਾ ਮੈਂ ਬਾਥਰੂਮ ਜਾਣਾ। जी जी ਮੈਂ ਗਿਆ ਬਾਥਰੂਮ ਥੋੜੀ ਦੇਰ ਮੈਂ ਬੈਠਾ जी ਨਿਕਲਿਆ ਪਿਆ ਉੱਤੋਂ ਮੈਂ ਯਕਦਮ ਲਾਈ ਬਾਥਰੂਮ ਦੀ ਕੁੰਡੀ ਮੈਂ ਕਿਹਾ ਮੈਂ ਤੈਨੂੰ ਬਾਹਰ ਤਾਂ ਨਹੀਂ ਜਾਣ ਦੇਣਾ ਉੱਥੋਂ ਮੈਂ ਕਿਹਾ ਅੰਨੀ ਦਿਆ ਤੂੰ ਮੈਨੂੰ ਉਹ ਕੁੱਟ ਪਵਾਈ ਭਾਈ ਸਮਝ अच्छा अच्छा ਯਕੀਨ ਕਰ। चलें ये तो खुशी की बात है। चलें आपने शादी कर ली अब आगे के क्या प्लान्स हैं कोई बच्चे बच्चे ये वो? ਨਹੀਂ ਹਜੇ ਤਾਂ ਨਹੀਂ ਹਜੇ ਤਾਂ ਲੈ अज क्या ਹਜੇ ਤਾਂ ਲੈ ਪੰਜਵਾਏ ਤੇ ਕੋਈ ਬੱਚਾ ਨਹੀਂ ਹਜੇ ਨਹੀਂ ਹਜੇ ਤਾਂ ਕੋਵਿਡ ਹੈ ਨਾ ਸਾਨੂੰ ਉਹ ਤੁਹਾਡਾ ਕੋਵਿਡ ਇਹ ਤਾਂ ਗਿਆ ਨਹੀਂ ਉਹ ਤੁਸੀਂ ਸ਼ਾਦੀ ਦੇ ਚੱਕਰਾਂ 'ਚ ਪੈ ਗਏ। ਤੇ ਦੇਖ ਆਹੋ ਤੂੰ ਨਹੀਂ ਸਾਡਾ ਪਿੱਛਾ ਛੱਡ ਗਿਆ। अच्छा खैर 5 ਸਾਲ ਦਾ ਹਜੇ ਇਰਾਦਾ ਨਹੀਂ ਹੈ। अच्छा अभी इरादा बच्चे बच्चे का नहीं है। ਹਜੇ ਨਹੀਂ अच्छा वलीमा वगैरह कैसा था? ਨਹੀਂ ਉਹ ਤਾਂ ਹਰੂਣ ਪੂਰਾ ਹੋਇਆ ਹੀ ਨਹੀਂ। अच्छा वलीमे का फंक्शन हो ही नहीं सका पूरा क्यों? ਮੈਂ ਇਹਦੇ ਕੰਨ 'ਚ ਕਿਹਾ ਮੈਂ ਕਿਹਾ ਮੈਨੂੰ ਨਾ ਉੱਥੋਂ ਆ ਰਿਹਾ ਇਹਨੇ ਮੈਨੂੰ ਕਿਹਾ ਉੱਠ ਕੇ ਨਾ जी ਉਹ ਸਾਹਮਣੇ ਅੱਪੜ ਜਿਹਾ ਲੱਗਾ ਸੀ ਕਹਿੰਦੀ ਇਹ ਚੁੱਕ ਕੇ ਤੇ ਅੰਦਰ ਵੜ ਜਾ ਸ਼ੋਭਾ ਖਰਾਬ ਨਾ ਕਰ। अच्छा वो हुथू में गुजर गया वो भी। ਹਾਂ ओए होए होए। ਹਾਂ अच्छा तो वो जो यार ये आप आवाज ना निकालें यार बार बार। ਮੈਂ ਨਹੀਂ ਕਰਦਾ ਇਹ ਉਦੋਂ ਦੀ ਜਦੋਂ ਦਾ ਉੱਥੋਂ ਨਿਕਲਿਆ ਨਾ ਥੋੜੀ ਥੋੜੀ ਪਸੀ अच्छा मुझे ये बताएं कि आपने जहेज में कुछ दिया आपने लिया कुछ जहेज में? ਹਰੂਣ ਜਹੇਜ ਇੱਕ ਲਾਨਤ ਆ। बिल्कुल बहुत ਮੈਂ ਇਹਨੂੰ ਕਿਹਾ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ बिल्कुल सही। ਤੂੰ ਮੇਰਾ ਘਰ ਆ ਕੇ ਦੇਖ ਲੈ वाह ਕਿਸੇ ਚੀਜ਼ ਦੀ ਕਮੀ ਹੋਵੇ ਤੂੰ ਪੂਰੀ ਕਰੀ ਨਹੀਂ ਤਾਂ ਤੂੰ ਦੋ ਕੱਪੜਿਆਂ ਚ ਆ ਜਾ। वाह बहुत आला यार बड़ी खूबसूरत बात। फिर आपने क्या किया? ਮੈਂ ਫਿਰ ਗਈ ਇਹਦੇ ਘਰ ਚੱਕਰ ਲਾਉਣ ਇਹਦੇ ਘਰ 'ਚ ਕੁਛ ਨਹੀਂ ਸੀ ਮੈਂ ਕਿਹਾ ਮੈਂ ਕੀ ਕਰਨੀਆਂ ਚੀਜ਼ਾਂ ਸਾਹ ਲੋ ਫਿਰ ਹੁੱਥੂ ਚੜ ਜਾਏਗਾ ਜ਼ਿਆਦਾ ਨਾ ਬੁਲਾ ਨਾ ਸ਼ੂਕਰ ਵੀ ਹੈ ਇਹ ਮਿੱਠਾ ਬਹੁਤ ਆ। अच्छा 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 खैर बहरहाल ये तो अजीब बात है कि इत्तेफाक से आपके घर में कुछ भी नहीं था ਹਾਂ ਕੁਝ तो ਨਹੀਂ आप सब कुछ ले आई। ਮੈਂ ਸਭ ਕੁਝ ਲੈ ਕੇ तो ਆਈ। सारी जिंदगी आप दोनों ने कहाँ गुजारी तन्हाई में? ਹਰੂਣ ਮੇਰਾ ਬਚਪਨ ਤੋਂ ਇੱਕ ਡ੍ਰੀਮ ਸੀ अच्छा ਮੈਨੂੰ ਇੱਕ ਡ੍ਰੀਮ ਬॉय ਚਾਹੀਦਾ ਸੀ आजकल शब रोज कैसे गुजर रहे हैं? ਹਰੂਣ ਇਹ ਤੇ ਮੈਂ ਦੋਨੋਂ ਦਵਾਈਆਂ ਦੇ अच्छा अच्छा ਤਾਂ ਦੇਖਿਆ ਹੋਣਾ ਅਕਸਰ ਘਰਾਂ ਦੇ ਵਿੱਚ ਡਰੈਸਿੰਗ ਟੇਬਲ ਹੁੰਦੀ वहाँ मेकअप पड़ा होता है। ਉੱਤੇ ਮੇਕਅਪ ਸੁਰਖੀਆਂ ਪਾਊਡਰ जी जी ਉਹ ਸਪਰੇਆਂ ਜਿਹੜੀਆਂ ਉਹ ਪੜ੍ਹੀਆਂ ਲਾਉਂਦੇ ਚੀਜ਼ਾਂ। ਪਰਫਿਊਮ ਨਾ हाँ। ਉੱਥੇ ਦਵਾਈਆਂ ਸਜਾਈਆਂ ਨੇ। ਮੈਂ ਐਡੇ ਮਤਲਬ ਮਿਹਨਤ ਦੇ ਨਾਲ ਇਨਹੇਲਰ ਖੜਾ ਕੀਤਾ ਔਰ ਮੈਂ ਤੇ ਇਹਨੇ ਅੱਧੇ ਅੱਧੇ ਪੈਸੇ ਪਾ ਕੇ ਟੇਬਲ ਸਜਾਈ ਹੈ ਹਾਂ ਸਾਡੇ ਘਰ ਦਾ ਯਕੀਨ ਕਰ ਇੰਨੀਆਂ ਦਵਾਈਆਂ जी जी ਲਾਹੌਰ ਦੇ ਵੱਡੇ ਤੋਂ ਵੱਡੇ ਮੈਡੀਕਲ ਸਟੋਰ ਤੋਂ ਜਿਹੜੀ ਸੀ ਨਾ ਲੱਭੇ जी जी ਤੂੰ ਨੁਸਖਾ ਮੇਰੇ ਕੋਲ ਲਿਆ ਤੇ ਲੱਭ ਲਈ इतनी दवाइयाँ हैं? 3-3 4-4 ਵਜੇ ਰਾਤ ਨੂੰ ਮਹੱਲੇ ਵਾਲੇ ਕੁੰਡਾ ਖੜਕਾ ਦਿੰਦੇ ਆ जी ਹਾਂ ਚਾਚਾ ਦਵਾਈ ਚਾਹੀਦੀ ਹੈ ਮੈਂ ਦੇ ਦਿੰਦਾ ਹੁਣ ਮੈਂ ਕੰਧ ਦੇ ਵਿੱਚ ਛੋਟਾ ਜਿਹਾ ਨਾ ਮਗੋਰਾ ਜਿਹਾ ਉੱਥੋਂ ਲੋਕੀ ਰਾਤ ਨੂੰ ਨੁਸਖਾ ਬਣਾਉਂਦੇ ਮੈਂ ਦਵਾਈ ਬਣਾ ਦਿੰਦਾ आप कोई मतलब कोई मजा वजा कोई फिल्में शिल्में देखना बाहर जाना गाने सुनना? ਨਵੇਂ ਜੋੜੇ ਦੇ ਕੀ ਪਲਾਨ ਹੁੰਦੇ ਹਰੂਣ हाँ ਹਨੀਮੂਨ बिल्कुल। ਸਾਡਾ ਪਲਾਨ ਹੈ क्या ਲੇਕਿਨ ਨਾ ਸਾਡਾ ਨਾ ਪਲਾਨ ਥੋੜਾ ਹੋ ਗਿਆ ਵਾ ਡਿਲੇ वो क्यों लेट क्यों हो गया? ਮੇਰਾ MRI ਹੋਣਾ ਹੈ ਡਾਕਟਰ ਨੇ ਕਿਹਾ अच्छा ਹੈ अच्छा अच्छा
ਤੁਹਾਡਾ ਘਰੇ ਸਿਟੀ ਸਕੈਨ ਹੋਣਾ ਕਿਸ ਸਿੱਖਾਂ ਉਹਨਾਂ ਨੇ ਪਹਿਲੇ ਨਾ ਮੈਨੂੰ MRI ਕਿਹਾ ਸੀ। अच्छा ਮੈਨੂੰ ਉਹਦੇ ਤੋਂ ਆਉਂਦਾ ਡਰ। क्यों आता डर ਉਹ आप? ਤੈਨੂੰ ਪਤਾ ਵੀ ਅੰਦਰੋਂ ਐ ਕਰਕੇ ਘੁੰਮਦੀ ਹੈ। जी 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 ਉਹ ਮੈਂ ਫਸ ਗਿਆ। फिर ਮਸ਼ੀਨ ਰੁਕ ਗਈ, ਮੈਂ ਘੁੰਮੀ ਜਾਵਾਂ ਘੁੰਮੀ ਜਾਵਾਂ। ਇਹ ਤਾਂ ਹੁਣ ਆ ਕੇ ਸਿਹਤ ਅੱਛੀ ਹੋਈ ਹੈ, ਮੈਂ ਇੰਨਾ ਘੁਰਿਆ। ਇਸ ਦੌਰਾਨ ਜਿਹੜਾ ਨਾ ਤਬੀਅਤ ਘਬਰਾਈ ਹੈ, अच्छा ਅੰਦਰ ਮੇਰਾ ਹੁੱਥੂ ਨਿਕਲ ਗਿਆ। ਫਿਰ ਹੁਣ ਮੇਰੇ ਹੱਥ ਸਿੱਧੇ, ਮੈਂ ਹੁਣ ਮੇਰੇ ਕੋਲ ਹੁੱਥੂ ਜ਼ਬਤ ਵੀ ਨਹੀਂ ਹੋ ਰਿਹਾ। ਤੇ ਹਰੂਨ ਮੈਂ ਜ਼ਿੰਦਗੀ ਕਹਾਂ ਵੀ ਮੇਰਾ ਕਿਤੇ ਹੱਥ ਤੋਂ ਨਿਕਲੇ, ਮੈਂ ਹੁੱਥੂ ਤੋਂ ਬਚਾਂ। ਹਰੂਨ ਜ਼ਿੰਦਗੀ ਚ ਪਹਿਲੀ ਵਾਰੀ ਹੋਇਆ ਸੀ क्या ਜਦੋਂ ਐ ਤੇ ਹੱਥੂ ਆਮਣੇ ਸਾਹਮਣੇ। ਉਹ ਯਕੀਨ ਕਰ, ਉਹ ਜਗ੍ਹਾ ਛੋਟੀ, ਉਸ ਹੁੱਥੂ ਦੀ ਵਜ੍ਹਾ ਨਾਲ ਮੇਰਾ ਹਲਕ ਕੌੜਾ ਹੋ ਗਿਆ। ਕੀ ਔਰ ਤੈਨੂੰ ਪਤਾ ਇਹ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ ਵੀ ਮਸ਼ੀਨ ਜਿਹੜੀ ਚੱਲ ਰਹੀ जी ਡਾਕਟਰਾਂ ਨਾਲ ਨਹੀਂ ਰੋਕੀ। डॉक्टर्स ने नहीं रोकी हमारे ਨਾ ਨਾ ਨਾ, ਹੁੱਥੂ ਦੀ ਘੁੱਟਣ ਨਾ ਰੁਕੀ ਹੈ। ਔਰ ਜਿਸ ਲਈ ਉਹ ਰੁਕੀ ਆ, ਮੈਨੂੰ ਉਹਨਾਂ ਨੇ ਬਾਹਰ ਕੱਢਿਆ। जी ਸਾਰੇ ਹਸਪਤਾਲ ਨੇ ਐ ਕੀਤਾ। यार अजीब कहानी है यार आपकी। आप किन लोगों को यार ਡਾਕਟਰਾਂ ਨੂੰ ਉਹਨਾਂ ਨੇ ਪੁੱਛਿਆ ਵੀ ਕੀ ਹੈ, ਕੋਈ ਗੈਸ ਲੀਕ? ਉਹਨਾਂ ਨੇ ਕਿਹਾ ਇੱਕ ਨਹੀਂ, ਇੱਕ ਪੇਸ਼ੈਂਟ ਦਾ ਹੁੱਥੂ ਨਿਕਲਿਆ। यार कमाल की कसम। ਹਰੂਨ ਕਿਸੇ ਦਾ ਹੱਥੂ ਨਾ ਨਿਕਲੇ। ना जी ना ना निकले जी ना निकले। ਕਿਸੇ ਦਾ ਹੁੱਥੂ ਨਾ ਨਿਕਲੇ। यार तो बताओ ਕਿਸੇ ਦਾ नाज़रीन आपसे मिलते हैं अगले कैंडी बॉक्स में। अल्लाह हाफिज। ਸੋ ਬਹੁਤ ਵਧੀਆ ਵੀਡੀਓ ਸੀਗੀ। ਹੁੱਥੂ ਇਹਨਾਂ ਦਾ ਕਾਬੂ ਨਹੀਂ ਆਇਆ। ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਦੇਖ ਲਾ ਵੀ ਇਹ ਸਟੋਰੀ ਕ੍ਰੀਏਟ ਕਰਦੇ ਕੋਈ ਲਿਖਦਾ ਰਾਈਟਰ ਆ ਇਹਨਾਂ ਦਾ। ਮੈਨੂੰ ਇਹ ਲੱਗ ਰਿਹਾ ਕਿ ਸਟੋਰੀ ਕੋਈ ਰਾਈਟ ਕਰਦਾ ਆ, ਫਿਰ ਉਹਦੇ ਤੇ ਡਾਇਲੋਗ ਬੋਲਦੇ ਨੇ, ਕਿਉਂਕਿ ਇੰਨੀਆਂ ਸਟੋਰੀਆਂ ਕ੍ਰੀਏਟ ਕਰਨੀਆਂ ਇੱਕ ਬੰਦੇ ਦੇ ਮਤਲਬ ਕਿ ਵੱਸ ਦੀ ਗੱਲ ਨਹੀਂ ਹੈਗੀ। ਹਰ ਐਪੀਸੋਡ 'ਚ ਇਹਨਾਂ ਦੀ ਇੱਕ ਨਵੀਂ ਸਟੋਰੀ ਹੁੰਦੀ ਆ। ਸੋ ਰਾਈਟਰ ਜ਼ਰੂਰੀ ਹੈ, ਰਾਈਟਰ ਲਿਖਦਾ ਆ। ਸੋ ਇਹਨਾਂ ਦੇ ਡਾਇਲੋਗ ਲਿਖੇ ਹੁੰਦੇ ਨੇ, ਉਸ ਹਿਸਾਬ ਨਾਲ ਇਹ ਸਟੋਰੀ ਆਪਣੀ ਪ੍ਰੈਜ਼ੈਂਟ ਕਰਦੇ ਨੇ, ਹਨਾ। ਇਸ ਸਟੋਰੀ ਵਿੱਚ ਜਿਹੜਾ ਹੁੱਥੂ ਹੈ ਉਹ ਜਿਹੜਾ ਹਾਈਲਾਈਟ ਸੀ ਉਹੀ ਨਹੀਂ ਕਾਬੂ ਆਇਆ ਸਾਰੀ ਸਟੋਰੀ ਵਿੱਚ ਇਹਨਾਂ ਦੇ। ਤੇ ਓਵਰਆਲ ਵੀਡੀਓ ਬਹੁਤ ਵਧੀਆ ਬਣਾਈ ਇਹਨਾਂ ਨੇ, ਹਾਸੇ ਵਾਲੀ ਵੀਡੀਓ ਸੀਗੀ। ਤੇ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿੰਦੇ ਰਿਹਾ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਵੀਡੀਓ, ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ ਉਹ ਵੀ ਸਾਨੂੰ ਦੱਸਦੇ ਰਿਹਾ ਕਰੋ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।